We have always said India is ready to look into any specific and relevant shared by our Canadian friends and take it forward in a logical way that is legally defendable in both the countries. We can help the Canadian investigators to reach their conclusion to the extent that it will be viable for them to go for the legal action. Canada ਤਾਂ ਮੰਨਦਾ ਇੰਡੀਆ ਦੀ sovereignty, ਸਾਨੂੰ ਇਸ ਦੇ ਉੱਤੇ ਕੋਈ ਸ਼ੱਕ ਨਹੀਂ. We need to see more, or I am sure we should have dialogue. We will be able to see the convergence on the ground as well, and we'll see any semblance of use of Canadian soil by Canadian citizens. The Indian envoy further said, New Delhi and Ottawa have a long friendship, but the two countries are seeing divergence on this one issue. Trade is something that brings us together, and I would suggest that our friends, both in Indo-Canadian community and wider Canadian community, take the advantage of current economic growth and innovative growth of India and do trade in a way that is beneficial to both of us. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਨੇ ਕੈਨੇਡਾ ਪ੍ਰਤੀ ਜਿਹੜੀ ਆਪਣੀ ਨੀਤੀ ਵਿੱਚ ਪੂਰਾ ਯੂ ਟਰਨ ਮਾਰ ਲਿਆ ਲੱਗਦਾ ਹੈ। ਜਿੱਥੇ ਉਹ ਹਰਦੀਪ ਸਿੰਘ ਨਿੱਜਰ ਕੇਸ ਵਿੱਚ ਸਹਿਯੋਗ ਦੀ ਗੱਲ ਕਰ ਰਿਹਾ ਹੈ, ਉੱਥੇ ਭਾਰਤ ਦਾ ਕੈਨੇਡਾ ਵਿੱਚ ਅੰਬੈਸਡਰ ਕੈਨੇਡਾ ਨੂੰ ਭਾਰਤ ਨਾਲ ਟ੍ਰੇਡ ਕਰਨ ਦਾ ਸੱਦਾ ਵੀ ਦੇ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਅਕਸਰ ਜਦੋਂ ਕਿਸੇ ਵੀ ਡਿਪਲੋਮੈਟ ਨੂੰ ਡਿਫਾਈਨ ਕੀਤਾ ਜਾਂਦਾ ਹੈ ਅਤੇ ਇਹ ਜਿਹੜੀ ਡੈਫੀਨੇਸ਼ਨ ਹੈ ਕੋਟ ਕੀਤੀ ਜਾਂਦੀ ਹੈ, ਸ਼ਾਇਦ ਇਹ ਮੈਕੀਆਵੈਲੀ ਦੀ ਹੈ ਜਾਂ ਕਿਸੇ ਹੋਰ ਦੀ ਹੈ, ਕਿ ਇਫ ਏ ਡਿਪਲੋਮੈਟ ਸੇਜ਼ ਯੈਸ ਹੀ ਮੀਨਸ ਪਰਹੈਪਸ, ਇਫ ਹੀ ਸੇਜ਼ ਪਰਹੈਪਸ ਹੀ ਮੀਨਸ ਨੋ, ਇਫ ਹੀ ਸੇਜ਼ ਨੋ ਹੀ ਇਜ਼ ਏ ਨੋ ਡਿਪਲੋਮੈਟ। ਕਿ ਇਹ ਡਿਪਲੋਮੈਟ ਨੇ ਕੋਈ ਵੀ ਪੋਜੀਸ਼ਨ 'ਤੇ ਖਲੋਣਾ ਨਹੀਂ ਹੁੰਦਾ ਕਿ ਵੀ ਉਹ ਹਾਂ ਜਾਂ ਨਾ, ਸਿੱਧੇ ਤੌਰ 'ਤੇ ਕਿ ਉਸ ਦਾ ਜਿਹੜੀ ਹੈ ਉਹ ਲੈਂਗੁਏਜ ਉਹ ਗੋਲ-ਮੋਲ ਹੋਏਗੀ, ਕਿਉਂਕਿ ਉਹ ਇੱਕ ਸਮਝੌਤੇ ਦਾ ਰਾਹ ਪੱਧਰਾ ਕਰਨ ਵਾਲਾ ਉਹਦਾ ਰੋਲ ਹੁੰਦਾ। ਅਤੇ ਜਦੋਂ ਤੁਸੀਂ ਸਮਝੌਤੇ ਵਾਲੇ ਹੁੰਦੇ ਹੋ ਤਾਂ ਫਿਰ ਤੁਸੀਂ ਹਾਰਡ ਲਾਈਨ ਨਹੀਂ ਲੈਂਦੇ। ਲੇਕਿਨ ਇਹ ਵੀ ਹੁੰਦਾ ਕਿ ਜਿਹੜੇ ਰਜੀਮ, ਜਦੋਂ ਅਸੀਂ ਪੁਰਾਣੇ ਜ਼ਮਾਨੇ ਦੇ ਐਮਪਾਇਰਸ ਦੀ, ਬਾਦਸ਼ਾਹਾਂ ਦੀ ਜਾਂ ਦੂਸਰਿਆਂ ਦੀ ਵੀ ਗੱਲ ਕਰਦੇ ਹਾਂ, ਕਿ ਜਦੋਂ ਉਹ ਕਿਸੇ ਨੇਬਰ ਨਾਲ ਜਾਂ ਕਿਸੇ ਹੋਰ ਨਾਲ ਜੰਗ 'ਤੇ ਜਾਂਦੇ ਸੀ, ਅਤੇ ਜੰਗ 'ਤੇ ਜਾਣ ਤੋਂ ਪਹਿਲਾਂ ਜਿਹੜੀ ਹਮਲਾਵਰ ਚੜ੍ਹ ਕੇ ਆਈ ਫੌਜ ਹੈ, ਉਹ ਆਪਣਾ, ਜਿਹਦੇ ਲਈ ਅੱਜ ਲਫ਼ਜ਼ ਰਾਜਦੂਤ ਜਾਂ ਐਂਬੈਸਡਰ ਇਸਤੇਮਾਲ ਕੀਤਾ ਜਾਂਦਾ, ਉਦੋਂ ਏਲਚੀ ਕਹਿੰਦੇ ਸੀ, ਉਹ ਭੇਜਦੇ ਸੀ ਕਿ ਜੀ ਦੇਖੋ ਆਹ ਸਾਡੀਆਂ ਸ਼ਰਤਾਂ ਨੇ, ਜੇ ਤੁਸੀਂ ਮੰਨ ਲਓ ਤਾਂ ਜੰਗ ਟਲ ਸਕਦੀ ਹੈ। ਉਹਦੇ 'ਚ ਨੈਗੋਸ਼ੀਏਸ਼ਨ ਹੁੰਦਾ ਸੀ, ਕਈ ਵਾਰੀ ਉਹ ਨਹੀਂ ਸੀ ਮੰਨੀਆਂ ਜਾਂਦੀਆਂ, ਪਰ ਕਈ ਜਿਹੜੇ ਬਹੁਤ ਜ਼ਾਲਮ ਕਿਸਮ ਦੇ ਹੁੰਦੇ ਸੀ ਜਾਂ ਹੰਕਾਰੇ ਹੋਏ, ਉਹ ਉਸ ਏਲਚੀ ਨੂੰ ਜਾਂ ਉਸ ਦੂਤ ਨੂੰ ਜਿਹੜਾ ਉਹ ਆਉਂਦਾ ਸੀ ਉਹਨੂੰ ਗ੍ਰਿਫਤਾਰ ਕਰ ਲੈਂਦੇ ਸੀ, ਕੁਛ ਹਾਲਤਾਂ 'ਚ ਮਾਰ ਵੀ ਦਿੰਦੇ ਸੀ। ਇਹਦਾ ਮਤਲਬ ਜੰਗ ਤਾਂ ਹੁੰਦੀ ਸੀ, ਪਰ ਇਹ ਉਹਨਾਂ ਦੇ ਹੰਕਾਰ ਦੀ ਨਿਸ਼ਾਨੀ ਵੀ ਸੀ। ਔਰ ਕਈ ਵਾਰ ਫਿਰ ਉਸ ਗੁੱਸੇ ਦੇ ਵਿੱਚ ਹੀ ਉਹਨਾਂ ਦੇ ਸਾਮਰਾਜ ਹੀ ਨਹੀਂ ਸੀ ਮਲੀਆਮੇਟ ਹੁੰਦੇ, ਹਜ਼ਾਰਾਂ ਜਾਨਾਂ ਹੋਰ ਜਾਂਦੀਆਂ ਸੀ। ਲੇਕਿਨ ਜਿਉਂ-ਜਿਉਂ ਵਕਤ ਜਿਹੜਾ ਉਹ ਬੀਤਿਆ, ਬੇਸ਼ੱਕ ਦੋ ਸੰਸਾਰ ਜੰਗਾਂ 20ਵੀਂ ਸਦੀ ਦੇ ਵਿੱਚ ਹੀ ਹੋਈਆਂ। ਉਹ ਜੰਗ ਤਾਂ ਉਦੋਂ ਹੀ ਹੁੰਦੀ ਹੈ ਨਾ ਜਦੋਂ ਡਿਪਲੋਮੇਸੀ ਫੇਲ ਹੋ ਜਾਏ, ਅਦਰਵਾਈਜ਼ ਤਾਂ ਤੁਸੀਂ ਗੱਲਬਾਤ ਰਾਹੀਂ ਜਿਹੜਾ ਉਹਨੂੰ ਨਿਪਟਾਉਂਦੇ ਹੋ। ਜਾਂ ਜਾਂ ਸਾਡੀਆਂ ਅੱਖਾਂ ਸਾਹਮਣੇ ਜੋ ਗਜ਼ਾ ਦੇ ਵਿੱਚ ਚੱਲ ਰਿਹਾ ਕਿ ਵੀ UN ਵੀ ਜਿਹੜੀ ਹੈ ਉਹ ਤੁਹਾਨੂੰ ਹੈਲਪਲੈਸ ਨਜ਼ਰ ਆ ਰਹੀ ਹੈ, ਇੰਟਰਨੈਸ਼ਨਲ ਏਜੰਸੀਆਂ ਵੀ ਹੈਲਪਲੈਸ ਨਜ਼ਰ ਆ ਰਹੀਆਂ। ਹੁਣ ਭਾਵੇਂ ਉਹ ਪ੍ਰਿਜ਼ਨਰਸ ਦੀ ਸਵੈਪ ਨੂੰ ਲੈ ਕੇ ਟੈਂਪਰੇਰੀ ਟਰੂਸ ਹੈਗਾ, ਲੇਕਿਨ ਕਦੋਂ ਸ਼ੁਰੂ ਹੋਏਗਾ? ਕੱਲ੍ਹ ਪਰਸੋਂ ਫਿਰ ਸ਼ੁਰੂ ਹੋ ਜਾਏ, ਜਿਵੇਂ ਇਜ਼ਰਾਈਲ ਭੁੱਤਰਿਆ ਹੋਇਆ। ਸੋ ਇਹ ਫੇਲ ਆਫ ਡਿਪਲੋਮੇਸੀ ਹੁੰਦੀ, ਔਰ ਡਿਪਲੋਮੇਸੀ ਦਾ ਫੇਲ ਹੋਣਾ ਤਬਾਹੀ ਹੁੰਦੀ ਹੈ। ਹੁਣ ਭਾਰਤ ਦਾ ਜੋ ਰਵੱਈਆ 18 ਜੂਨ ਤੋਂ ਬਾਅਦ ਸਾਹਮਣੇ ਆਇਆ, ਜਦੋਂ ਜਸਟਿਨ ਟਰੂਡੋ ਨੇ ਕੈਨੇਡੀਅਨ ਪਾਰਲੀਮੈਂਟ 'ਚ ਕਹਿਣ ਤੋਂ ਪਹਿਲਾਂ, ਅਸੀਂ ਇਹ ਦੇਖਦੇ ਹਾਂ ਕਿ 18 ਜੂਨ ਤੋਂ 18 ਸਤੰਬਰ ਤੱਕ 3 ਮਹੀਨੇ ਕੈਨੇਡਾ ਨੇ ਬਿਹਾਈਂਡ ਦਾ ਡੋਰ ਡਿਪਲੋਮੇਸੀ ਕੀਤੀ। ਆਪਣੇ ਤੌਰ 'ਤੇ ਵੀ ਉਹਨਾਂ ਦੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ 3 ਵਾਰ ਭਾਰਤ ਗਈ। G20 ਹੁਣ ਇਹ ਵੀ ਸਾਹਮਣੇ ਆਇਆ ਕਿ ਬਾਈਡਨ ਨੇ ਔਰ UK, ਆਸਟ੍ਰੇਲੀਆ, ਉਹਨਾਂ ਨੇ ਵੀ ਇੰਡੀਆ ਨੂੰ ਕਿਹਾ ਕਿ ਭਾਈ ਇਹ ਜਿਹੜਾ ਤੁਹਾਡੀ ਕਰਤੂਤ ਹੈ ਇਹਦੇ 'ਚ ਕੋਆਪਰੇਟ ਕਰੋ।
ਲੇਕਿਨ ਇੰਡੀਆ ਨੇ ਕੋਆਪਰੇਟ ਤਾਂ ਕੀ ਕਰਨਾ ਸੀ, ਜਿਵੇਂ ਉਹਨਾਂ ਨੇ ਜਸਟਿਨ ਟਰੂਡੋ ਨੂੰ ਜ਼ਲੀਲ ਕੀਤਾ, ਉਸ ਦੇ ਖਿਲਾਫ ਇੱਕ ਕਰੈਕਟਰ ਅਸੈਸੀਨੇਸ਼ਨ ਕੈਂਪੇਨ ਜਿਹੜਾ ਸ਼ੁਰੂ ਕੀਤਾ, ਔਰ ਨਤੀਜੇ ਦੇ ਤੌਰ ਤੇ ਅਲਟੀਮੇਟਲੀ ਜਿਹੜਾ ਉਹ ਟਰੂਡੋ ਕੋਲ ਕੋਈ ਹੋਰ ਚੋਇਸ ਨਹੀਂ ਸੀ, ਉਹਨੇ ਟ੍ਰੇਡ ਮਿਸ਼ਨ ਤਾਂ ਕੈਂਸਲ ਕੀਤੇ ਹੀ ਕੀਤੇ। ਉਹਨੇ 18 ਸਤੰਬਰ ਨੂੰ ਜਿਹੜਾ ਉਹ ਇਨਕਸ਼ਾਫ ਕਰਕੇ ਉਹਨੂੰ, ਹਾਲਾਂ ਇੰਡੀਆ ਦੇ ਜਿਹੜੇ ਆਪਣੇ ਨੂੰ ਕਹਿਣ ਲੱਗੇ ਜੀ ਇਹ ਡਿਪਲੋਮੇਸੀ ਥੋੜੀ ਹੁੰਦੀ ਹੈ ਕਿ ਵੀ ਤੁਸੀਂ ਬਿਹਾਈਂਡ ਕਿਉਂ ਨਹੀਂ, ਉਹ ਉਦੋਂ ਤੱਕ ਬਹੁਤਿਆਂ ਨੂੰ ਨਹੀਂ ਸੀ ਕਿ ਵੀ ਇਹ 3 ਮਹੀਨੇ 18 ਜੂਨ ਤੋਂ 18 ਸਤੰਬਰ ਤੱਕ ਉਹਨਾਂ ਨੇ ਹਰ ਹੀਲਾ ਜਿਹੜਾ ਉਹ ਵਰਤ ਲਿਆ ਭਾਰਤ ਨੂੰ ਸਮਝਾਉਣ ਦਾ ਕਿ ਵੀ ਕੋਆਪਰੇਟ ਕਰੋ, ਇਹ ਤੁਸੀਂ ਸਾਡੀ ਸੋਵਰਨਟੀ ਵਾਇਲੇਟ ਕੀਤੀ। ਹੁਣ ਇੱਕ ਤਾਂ ਪਹਿਲਾਂ ਹੀ ਇਹਨਾਂ ਦਾ ਰਵੱਈਆ 3 ਮਹੀਨੇ ਜੋ ਰਿਹਾ, ਲੇਕਿਨ ਉਸ ਤੋਂ ਬਾਅਦ ਜਿਵੇਂ ਇੰਡੀਆ ਨੇ ਲਫ਼ਜ਼ ਓਵਰ ਰਿਐਕਟ ਵੀ ਛੋਟਾ ਪੈ ਜਾਂਦਾ ਹੈ, ਉਹ ਬਿਲਕੁਲ ਭਾਂਬੜ ਵਾਂਗ ਜਿਹੜਾ ਉਹਨਾਂ ਨੇ ਇੱਕ ਤਾਂ ਕੁਇਡ ਪਰ ਕਿਊ ਜਿਵੇਂ ਹੁੰਦਾ ਉਹ ਤਾਂ ਹੈ ਹੀ ਸੀ ਵੀ ਉਹ ਜੇ ਕੈਨੇਡਾ ਨੇ ਕਿਕ ਆਊਟ ਕੀਤਾ ਇਹਨਾਂ ਦਾ ਰਾਜ ਚੀਫ, ਉਹਨਾਂ ਨੇ ਸੀਸ ਦਾ ਕੀਤਾ, ਪਰ ਜਿਵੇਂ ਉਹਨਾਂ ਨੇ ਟਰੂਡੋ ਨੂੰ ਬਿਲਕੁਲ ਕੈਨੇਡਾ ਨੂੰ ਉਹਨਾਂ ਨੇ ਗਨ ਰਨਰ, ਟੈਰਰਿਸਟ ਤੇ ਫਲਾਣੀ ਨੈਕਸਸ ਦਾ ਹਿੱਸਾ ਦੱਸਿਆ ਜੀ। ਕੈਨੇਡਾ ਦੇ 39 ਜਿਹੜੇ ਨੇ ਜਾਂ 40 ਉਹਨਾਂ ਦੇ ਡਿਪਲੋਮੈਟ ਕੱਢੇ, 42 ਉਹਨਾਂ ਦੇ ਜਿਹੜੇ ਉਹ ਡਿਪੈਂਡੈਂਟ ਸੀ ਉਹਨਾਂ ਨੂੰ ਵੀ ਦੇ ਵਰ ਥਰੋਨ ਆਊਟ। ਔਰ ਕੰਸਿਸਟੈਂਟਲੀ ਇਹ ਨਹੀਂ ਵੀ ਡਿਨਾਇਲ ਦੇ ਵਿੱਚ, ਔਰ ਪਹਿਲਾਂ ਹੀ ਜਿਹੜਾ ਇੰਡੀਆ ਦਾ ਰਿਐਕਸ਼ਨ ਸੀ ਜਦੋਂ ਟਰੂਡੋ ਨੇ ਕਿਹਾ, ਉਹ ਲਫ਼ਜ਼ ਅੱਜ ਵੀ ਬਾਰ-ਬਾਰ ਰਿਪੀਟ ਹੁੰਦੇ ਨੇ ਕਿ ਦਾ ਐਕੂਜ਼ੇਸ਼ਨ ਇਜ਼ ਐਬਸਰਡ ਐਂਡ ਮੋਟੀਵੇਸ਼ਨਲ, ਕੁਛ ਇਸ ਕਿਸਮ ਦਾ ਸੀ ਕਿ ਵੀ ਬਿਲਕੁਲ ਨੌਨਸੈਂਸ, ਬੇਵਕੂਫਾਨਾ ਕਿ ਵੀ ਇਹ ਨੌਨ ਐਕਸੈਪਟੇਬਲ। ਪਰ ਹੌਲੀ ਹੌਲੀ ਜਸਟਿਨ ਟਰੂਡੋ ਨੇ ਆਪਣਾ ਕੂਲ, ਇਹ ਹੈ ਡਿਪਲੋਮੇਸੀ। ਕੈਨੇਡਾ ਨੇ ਸਟੈਪ ਲਏ, ਟ੍ਰੇਡ ਮਿਸ਼ਨ ਕੈਂਸਲ ਕੀਤਾ, ਫਰਦਰ ਦੂਜੇ ਤੀਜੇ ਇੰਡੀਆ ਨੂੰ ਮੈਸੇਜ ਦੇ ਹੀ ਗਿਆ ਉਹ। ਔਰ ਹੁਣ ਵੀ ਜਿਹੜੀ G20 ਦੀ ਵਰਚੁਅਲ ਮੀਟਿੰਗ ਹੋਈ ਹੈ 3-4 ਦਿਨ ਪਹਿਲੇ, ਉਹਦੇ 'ਚ ਵੀ ਜਸਟਿਨ ਟਰੂਡੋ ਨੇ ਫਰਮਲੀ ਆਪਣਾ ਸਟੈਂਡ ਲਿਆ। ਪਰ ਅਸੀਂ ਇਹਨਾਂ ਸਤੰਬਰ ਤੋਂ ਹੁਣ ਤੱਕ ਅਸੀਂ ਦੇਖ ਰਹੇ ਹਾਂ ਕਿ ਭਾਰਤ ਦੇ ਰੰਗ, ਇੱਕ ਤਾਂ ਹੁੰਦਾ ਨਾ ਕਿ ਲਾਲ ਪੀਲੇ ਹੋਏ, ਲਾਲ ਪੀਲਾ ਤਾਂ ਉਹ ਹੋ ਲਿਆ ਉਹਨੇ, ਹੁਣ ਤਾਂ ਐ ਵੀ ਚਿੱਟਾ ਇੱਕ ਪਾਸੇ, ਉਹ ਕਹਿੰਦਾ ਨਾ ਉਹਦਾ ਰੰਗ ਜਿਹੜਾ ਉਹ ਬਿਲਕੁਲ ਚਿੱਟਾ ਹੋ ਗਿਆ, ਵੀ ਹੈ ਹੀ ਨਹੀਂ ਖੂਨ ਜਿਵੇਂ ਹੁੰਦਾ। ਹੁਣ ਤੁਹਾਨੂੰ ਉਹ ਰਿਐਕਸ਼ਨ ਨਜ਼ਰ ਆ, ਹਾਂਜੀ ਬੱਗਾ ਹੋ ਗਿਆ, ਹਾਂ ਬੱਗਾ ਰੰਗ ਬਿਲਕੁਲ। ਹੁਣ ਤੁਹਾਨੂੰ ਉਹ ਰਿਐਕਸ਼ਨ ਨਜ਼ਰ ਆ ਰਹੇ ਨੇ। ਇੱਕ ਪਾਸੇ ਦਬੀ ਆਵਾਜ਼ 'ਚ ਵੀ ਕਹਿ ਰਹੇ ਨੇ ਜੀ ਅਸੀਂ ਪ੍ਰੂਫ, ਅਸੀਂ ਕੋਆਪਰੇਟ ਜ਼ਰੂਰ ਕਰਦੇ ਹਾਂ, ਸਾਨੂੰ ਸਬੂਤ ਦਿੱਤੇ ਜਾਣ। ਹੁਣ ਜਦੋਂ ਅਮਰੀਕਾ ਨੇ ਸਬੂਤ ਫੜਾ ਦਿੱਤੇ ਤੇ ਅਮਰੀਕਾ ਦੇ ਮਾਮਲੇ 'ਚ ਤਾਂ ਬਿਲਕੁਲ ਹੀ ਬੱਗੇ ਤਾਂ ਪਹਿਲਾਂ ਹੀ ਹੁੰਦੇ ਜਾ ਰਹੇ ਸੀ, ਹੁਣ ਤਾਂ ਇਵੇਂ ਜਿਵੇਂ ਸੱਪ ਸੁੰਘ ਗਿਆ। ਲੇਕਿਨ ਇਸ ਸਾਰੇ ਦੇ ਚੱਲਦੇ ਆ ਜਿਹੜਾ ਇੱਕ ਪਾਸੇ ਉਹਨਾਂ ਦਾ ਸਿੱਖਾਂ ਦੇ ਖਿਲਾਫ ਤਾਂ ਜੋ ਨੈਗੇਟਿਵਿਟੀ ਚੱਲ ਹੀ ਰਹੀ ਹੈ, ਉਹ ਅੱਜ ਵੀ ਚੱਲ ਰਹੀ ਹੈ, ਉਹ ਤਾਂ ਤੁਸੀਂ ਇਨਫਿਲਟ੍ਰੇਟ ਵੀ ਕਰਨ ਦੀ ਕੋਸ਼ਿਸ਼ ਹੈ, ਬਦਨਾਮ ਕਰਨ ਦੀ ਕੋਸ਼ਿਸ਼ ਵੀ ਹੈ। ਪਰ ਜਿਹੜੇ ਉੱਥੇ ਬੈਠੇ ਉਹਨਾਂ ਦੇ ਨਾਨ ਸਟੇਟ ਐਕਟਰ ਗੌਰਵ ਗੋਬਰ ਆਰੀਆ ਤੋਂ ਲੈ ਕੇ ਦੂਜੇ ਸੀ, घुस के मारा, वो पाकिस्तान के अगेंस्ट इन्होंने देखो घुस के मारा, पंजवड़ को लाहौर में मारा, खंडे को बर्मिंघम यूके में मारा, हरदीप सिंह निज्जर को सरी में मारा, अब उसकी बारी है, अब इसकी बारी है। वो लिस्टां जड़ियां ने 18-19 दियां रिलीज़ करके कि भी पूरा वो तो गायब ही हो गए लगते हैं। लेकिन कैनेडा के हवाले नाल जिहड़ी भारत की नीति है असीं देख रहे हैं भी पहला तो इन्होंने एक तरफा वीज़े भी कैंसल कर, डिप्लोमैट तो कढ़े ही कढ़े। हुण असी हफ्ता पहला देखा कि जी उन्होंने कहा असी साडे विदेश मंत्रालय ने वो सारी स्थिति ते पुनर्विचार किया और इसलिए असी जिहड़ी ई वीज़ा सर पहला बिजनेस वीज़े दूजे वो असी बहाल कर रहे हैं या ये वो। हुण अज कुदरती इन्हां दी PTI ने ही इसनूं कवर किया है और इंटरव्यू जिहड़ा भारत का हाई कमिश्नर है कैनेडा दे विच संजय कुमार वर्मा, डिटेल इंटरव्यू है और PTI ने नहीं किया है, PTI ने तो उसकी रिपोर्टिंग की है। एक कैनेडियन जर्नलिस्ट ताहिर गौरा टैग TV टोरंटो है उन्होंने इंडियन हाई कमिश्नर ने इंटरव्यू दिता है और ये जिहड़ी PTI ने हैडलाइन लाई है एक पासे तो यह है कि जी असी जिहड़ा बिल्कुल कनकलूड करना चाहते हैं भी इन्वेस्टिगेशन कैनेडा कनकलूड करे, पर असी जिहड़ा वो कोऑपरेट करन नूं तैयार है। इस किस्म की उसदी ज़बान है जिहड़ी बिल्कुल जिहड़ा वो यू टर्न वांग है और इस सारे दे चलदे नाल दी नाल उन्हें TV नूं कहा वी हैव ऑलवेज सैड इंडिया इज़ रेडी टू लुक इनटू एनी स्पैसिफिक एंड रेलेवेंट
shared by our Canadian friends and take it forward in a logical way that is legally defendable in both the countries. ਹੁਣ ਆਹ ਲੈਂਗੁਏਜ ਆ ਗਈ ਜੀ। ਕੈਨੇਡੀਅਨ ਦੋਸਤ ਸਾਡੇ, ਅਸੀਂ ਉਹਨਾਂ ਨੂੰ ਕਿਹਾ ਕਿ ਜੀ ਦੇਖੋ ਅਸੀਂ ਪੂਰੀ ਕੋਆਪਰੇਟ ਕਰਨ ਨੂੰ ਤਿਆਰ ਹਾਂ ਤਾਂ ਕਿ ਦੋਨਾਂ ਮੁਲਕਾਂ 'ਚ ਉਹਨੂੰ ਲੀਗਲੀ ਜਿਹੜਾ ਉਹ ਡਿਫੈਂਡ ਕੀਤਾ ਜਾ ਸਕੇ। ਔਰ ਇਹ ਫਿਰ ਉਹ ਕਹਿੰਦਾ ਹੈ ਇੰਡੀਆ ਇਜ਼ ਓਨਲੀ ਆਸਕਿੰਗ ਫॉर ਸਪੈਸੀਫਿਕ ਐਂਡ ਰੈਲੇਵੈਂਟ ਇਨਫੋਰਮੇਸ਼ਨ ਸੋ ਦੈਟ ਵੀ ਕੈਨ ਹੈਲਪ ਯੂ, ਕਿ ਅਸੀਂ ਤੁਹਾਡੀ ਮਦਦ ਕਰਨਾ ਚਾਹੁੰਦੇ ਹਾਂ। ਸਾਨੂੰ ਤਾਂ ਅਸੀਂ ਬਸ ਇੰਨਾ ਕਿ we can help the Canadian investigators to reach their conclusion to the extent that it will be viable for them to go for the legal action. ਇਹ ਹੁਣ ਕੈਨੇਡਾ ਦੀ ਨੂੰ ਲੀਗਲ ਐਕਸ਼ਨ ਦੇ ਲਈ ਐਡਵਾਈਜ਼ ਕਰ ਰਹੇ ਨੇ। I will urge my Canadian friends and colleagues, I can assure them we will certainly look into them. ਔਰ ਇੱਥੋਂ ਤੱਕ ਪਹੁੰਚ ਗਏ। ਹੁਣ ਗੱਲ ਇਕੱਲੀ ਇਨਵੈਸਟੀਗੇਸ਼ਨ 'ਚ ਕੋਆਪਰੇਸ਼ਨ ਦੀ ਨਹੀਂ ਹੈ, ਉਹ ਹੁਣ ਈਵਨ ਟ੍ਰੇਡ ਦੇ ਲਈ ਬੈਗ ਕਰ ਰਿਹਾ, ਬਾਰ-ਬਾਰ ਕਹਿ ਰਿਹਾ ਕਿ ਚਲੋ ਇਹ ਆਪਣੀ ਥਾਂ, ਕਿਉਂਕਿ ਟਰੂਡੋ ਨੇ ਟ੍ਰੇਡ ਟਾਕਸ, ਟ੍ਰੇਡ ਮਿਸ਼ਨ, ਹਰ ਚੀਜ਼ ਦੇ ਉੱਤੇ ਉਹਨੇ ਫੁੱਲ ਸਟਾਪ, ਉਹਨੇ ਕਿਹਾ ਪਹਿਲਾਂ ਇਹ ਲੌਜੀਕਲ ਕਨਕਲੂਜਨ ਜਾਏਗੀ, ਓਨਲੀ ਦੈਨ ਵੀਲ ਸੀ। ਫਿਰ ਉਹਨੇ ਇਹ ਕਿਹਾ ਕਿ ਵੀ ਇਹ ਜਿਹੜਾ ਉਹਦਾ ਇੰਟਰਵਿਊ ਨੂੰ ਮੈਂ ਕੋਟ ਕਰਨਾ ਚਾਹੁੰਦਾ ਟੂ ਸ਼ੋ ਕਿ ਵੀ ਇਹ ਕੀ ਇਹਨਾਂ ਦੀ ਔਕਾਤ ਹੈ। We have voiced our concerns on various occasions and not only today from through our historical relationship which we have here. ਸਾਡਾ ਇਤਿਹਾਸਕ ਸੰਬੰਧ ਨੇ ਕੈਨੇਡਾ ਦੇ ਨਾਲ। I believe there is an understanding of our concern in the Canadian policy making circles and decision making circles. ਫਿਰ ਉਹਨਾਂ ਨੇ ਕਿਹਾ ਜੀ I have seen many statements coming from Canadian leadership respecting Indian sovereignty and territorial integrity and I have no doubt about it. ਕਿ ਜੀ ਕੈਨੇਡਾ ਤਾਂ ਮੰਨਦਾ ਇੰਡੀਆ ਦੀ ਸੋਵਰਨਿਟੀ, ਸਾਨੂੰ ਇਸ ਦੇ ਉੱਤੇ ਕੋਈ ਸ਼ੱਕ ਨਹੀਂ। We need to see more, or I am sure we should have dialogue. We will be able to see the convergence on the ground as well, and we'll see any semblance of use of Canadian soil by Canadian citizens. और दूजा तीजा the Indian envoy further said, New Delhi and Ottawa have a long friendship, but the two countries are seeing divergence on this one issue. एक कोई issue है ਜਿਹਦੇ ਤੇ ਵਿਚਾਰ ਵੱਖ ਹੋਏ। ਸਾਡੀ ਤਾਂ ਬਹੁਤ ਪੁਰਾਣੇ, ਅਸੀਂ ਤਾਂ ਜਨਮ ਕਾ ਸਾਥ ਤੁਮਾਰਾ, ਤੁਹਾਡੇ ਬਿਨਾਂ ਅਸੀਂ ਕੋਈ ਰਹਿ ਹੀ ਨਹੀਂ ਸਕਦੇ, ਜੀ ਨਹੀਂ ਸਕਦੇ। He further stressed that instead of focusing on divergence, the two countries should focus on convergence and take them forward. ਕਿ ਹੁਣ ਅਸੀਂ ਮਿਲਣ ਦੀ ਗੱਲ ਕਰੀਏ, ਮਿਲਾਪ ਸੰਗਮ ਹੋਏ ਤੇਰਾ ਤੇ ਮੇਰਾ, ਇਹ ਵਿਛੋੜਾ ਨਹੀਂ ਹੋਏ। ਅਸੀਂ ਤਾਂ ਹੁਣ ਇਹ ਹੁਣ ਫਿਰ ਕਹਿੰਦਾ ਅੱਗੇ trade is an issue which is absolutely separate. ਕਿ ਵੀ ਵਪਾਰ ਦੀ ਗੱਲ ਕਰੀਏ, ਆਓ ਪੈਸੇ ਦਾ ਮਾਮਲਾ ਹੈ, ਹਾਂ ਤੁਸੀਂ ਵੀ ਕਮਾਓ ਅਸੀਂ ਵੀ ਕਮਾਈਏ। ਉਹੀ ਬਾਣੀਏ ਦਾ ਐਟੀਚਿਊਡ ਕਿ ਵੀ ਉਹ ਮਰਨ ਤੋਂ ਬਾਅਦ ਹਿਸਾਬ ਹੋਇਆ, ਉਹਨੂੰ ਪੁੱਛਿਆ ਬਾਣੀਆਂ ਨੂੰ ਵੀ ਸਵਰਗ ਕੇ ਨਰਕ, ਕਹਿੰਦਾ ਬਾਬੂ 2 ਪੈਸਾ ਜ਼ਿਆਦਾ ਕਹਾਂ ਮਿਲੇਗਾ। ਉਹਨੂੰ ਕਹਿੰਦਾ trade, it is convergent. Trade is something that brings us together and I would suggest that our friends both in Indo-Canadian community and wider Canadian community take the advantage of current economic growth and innovative growth of India and do trade in a way that is beneficial to both of us. देखो ਸਾਡੇ ਨਾਲ ਵਪਾਰ ਕਰੋ, ਦੋਨਾਂ ਨੂੰ ਫਾਇਦਾ। तुम्हारी जेब में भी पैसा, हमारी जेब में भी पैसा, छोड़ो ह्यूमन राइट को, है ना। The Indian envoy said, फिर वो कहता है भी if you look at the innovations, both of us are having great pride in our innovative ecosystem. ਸਾਡੇ ਕਿੰਨੇ ਦੋਨਾਂ ਮੁਲਕਾਂ ਇਹ ਆ, ਹੁਣ ਤੁਸੀਂ ਇਹਨਾਂ ਦੀਆਂ ਸਟੇਟਮੈਂਟਾਂ ਕੱਢੋ। ਔਰ ਉਹਨਾਂ ਦੇ ਨਾਨ ਸਟੇਟ ਐਕਟਰ ਕਹਿੰਦੇ ਭੇਜੋ ਆਪਣੀ ਸਬਮੈਰੀਨ ਨਿਊਕਲੀਅਰ, ਇਹਨੂੰ ਉਡਾਓ ਕੈਨੇਡਾ ਨੂੰ। ਇਹ ਕੀ ਹੈਸੀਅਤ ਹੈ ਇਹਨਾਂ ਦੀ ਜਿਹੜੀ ਹੈ, ਉਹ 35-40 ਮਿਲੀਅਨ ਲੋਕ ਜਿਹੜੇ ਨੇ ਉਹ ਸਾਨੂੰ ਧਮਕਾ ਰਹੇ ਨੇ, ਉਡਾ ਦਿਓ ਉਹਨੂੰ। ਇੰਡੀਆ ਦੇ ਸਾਹਮਣੇ ਕੀ ਹੈ ਕਿ ਹੁਣ ਕਹਿ ਰਿਹਾ you look at the innovation, both of us are having great pride in our innovative ecosystem. We would urge them to continue working in this direction. Look at agriculture. Canada is a G7 country. It is an industrialized country, but still it is an agriculture economy. It has done agriculture trade with India over a long period of time. There is no reason to restrict the urge to continue that trade. You look at technology, it is the same. ਸਾਡੇ ਕੋਲ ਵੀ ਹੈ, ਤੁਸੀਂ ਦੇਖੋ ਐਗਰੀਕਲਚਰ। ਇਹ ਹੁਣ ਤਰਲੇ ਨੇ, ਇਹ ਨਹੀਂ ਹੈ ਲੰਮਾ ਪੈ ਕੇ। ਇੱਕ ਤਾਂ ਹੁੰਦਾ ਨਾ ਵੀ ਉਹ ਸਲੂਟ ਮਾਰਨਾ
ਇੱਕ ਹੁੰਦਾ ਅਸ਼ਟਾਂਗ ਪ੍ਰਣਾਮ, ਜਿਵੇਂ ਅਸੀਂ ਮੱਥਾ ਟੇਕਦੇ 8 ਅੰਗ ਲਾਣਾ, ਇੱਕ ਹੁੰਦਾ ਦੰਡਵਤ ਪ੍ਰਣਾਮ, ਜਿਵੇਂ ਡੰਡਾ ਹੁੰਦਾ, ਡੰਡੇ ਵਾਂਗੂ ਲੰਮੇ ਪੈ ਜਾਣਾ ਸਾਰਾ। ਇਹ ਹੈ ਫੈਲ ਫਲੈਟ ਕਿ ਹਜ਼ੂਰ ਸਾਡੇ ਮਾਈ ਬਾਪ, ਦੂਸਰਾ ਕਰੋ। ਸੋ ਇਹ ਹੈ ਇਹਨਾਂ ਦੀ ਫੂਕ ਤਾਂ ਮਹੀਨੇ ਦੇ ਵਿੱਚ ਹੀ ਨਿਕਲ ਗਈ। 18 ਜੂਨ ਤੋਂ 18 ਸਤੰਬਰ ਤੱਕ ਤਾਂ ਸੀ ਜੋ ਆਕੜ। 18 ਸਤੰਬਰ ਤੋਂ ਬਾਅਦ ਵੀ ਰੱਖਿਆ ਤਾਂ 2 ਹਫ਼ਤਿਆਂ ਬਾਅਦ ਹੀ ਅਸੀਂ ਦੇਖ ਰਹੇ ਹਾਂ ਵੀ ਕਿਸ ਲੈਵਲ ਦੇ ਉੱਤੇ ਚਲੇ ਗਏ। ਵੀਜ਼ੇ ਵੀ ਖੁੱਲ ਗਏ, ਮਿਸ਼ਨ ਵੀ ਕਹਿੰਦੇ ਹੁਣ ਸਾਡੇ ਬਹੁਤ ਸੇਫ ਨੇ, ਆਓ ਕਹਿੰਦੇ ਵਪਾਰ ਕਰੋ। ਅਸੀਂ ਤਾਂ ਹਾਂ ਹੀ ਇੱਕੋ, ਅਸੀਂ ਜਨਮ ਦੇ ਅਸੀਂ ਜਿਹੜੇ ਆ ਉਹ ਹਾਂ। ਸੋ ਇਸ ਤੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਇਹਨਾਂ ਦਾ ਕਿੰਨਾ ਕੁ ਪਾਏਦਾਰ ਢਾਂਚਾ, ਕਿੰਨਾ ਕੁ ਇਹਨਾਂ ਦਾ, ਜਿਹੜੇ ਲੋਕ ਕਈ ਵਾਰੀ ਆਪਣੇ 'ਚ ਵੀ ਹੁੰਦਾ ਇੰਡੀਆ ਜੀ ਬਹੁਤ ਵੱਡੀ ਪਾਵਰ, ਇਕੋਨਮੀ ਬਹੁਤ ਵੱਡਾ, ਉਹਨਾਂ ਦੀ ਮਾਰਕੀਟ। ਮੈਂ ਕਿਹਾ ਕਾਹਦੀ ਮਾਰਕੀਟ? ਮੈਂ ਕਿਹਾ ਕਿੰਨੇ ਟੁੱਥ ਬਰਸ਼ ਵਿਕਦੇ ਨੇ, ਉਹ ਜਿਹੜੇ ਟੁੱਥ ਬਰਸ਼ ਹੁੰਦਾ, ਮੈਂ ਕਿਹਾ ਉਹਨਾਂ ਦੀ ਇਕੋਨਮੀ ਵਾਲੀ ਉਹ ਕਲਾਸ ਹੈ ਕਿ ਜਦੋਂ ਬਰਸ਼ ਦੇ ਉਹ ਸਾਰੇ ਝੜ ਜਾਂਦੇ ਨੇ, ਉਹਦੇ 'ਚ ਮੋਰੀ ਕਰਕੇ ਨਾਲਾ ਪਾਣੀ ਬਣਾ ਲੈਂਦੇ ਨੇ। ਇਕੋਨਮੀ ਕਿੱਥੋਂ ਬਣਦੀ ਹੈ? ਕਿੰਨਾ ਕੁ ਉਹਨਾਂ ਦੀ ਵੱਡੀ ਮਿਡਲ ਕਲਾਸ ਬਣ ਗਈ ਹੈ ਜੀ। ਔਰ ਇਹੀ ਕਾਰਨ ਹੈ ਕਿ ਵੀ ਈਵਨ ਐਪਲ ਵਾਲਿਆਂ ਨੇ ਵੀ ਜਿਹੜਾ ਉਹ $500 ਮਿਲੀਅਨ ਉੱਥੋਂ ਜਿਹੜਾ ਇੰਡੀਆ ਲਾਉਣ ਦਾ ਸੀ ਉਹਨਾਂ ਦਾ, ਉਹਨੂੰ ਉਹ ਵਿਤਨਾਮ ਲੈ ਗਏ। ਸੋ ਉਹਨਾਂ ਨੂੰ ਵੀ ਨਜ਼ਰ ਆ ਰਿਹਾ। ਔਰ ਕੈਨੇਡਾ ਦੇ ਨਾਲ ਟ੍ਰੇਡ ਬੰਦ ਕੈਨੇਡਾ ਵੱਲੋਂ ਕਰਨ ਦੇ ਨਾਲ ਇਹਨਾਂ ਦਾ ਹਾਲ ਅੰਦਰੋਂ ਬਹੁਤ ਕਲੈਪਸਿੰਗ ਹੈ। ਐਵੇਂ ਨਹੀਂ ਹੁਣ ਚੀਕਾਂ ਪੈ ਰਹੀਆਂ ਕਿ ਜੀ ਆ ਜਿਹੜੀਆਂ 5 ਵਿਧਾਨ ਸਭਾਵਾਂ ਦੀਆਂ ਚੋਣਾਂ ਹੋਈਆਂ ਨੇ, ਰਿਜ਼ਲਟ ਆਉਣ ਵਾਲੇ ਨੇ, ਕਿ ਭਾਈ ਇਹ ਬੁਰੀ ਤਰ੍ਹਾਂ ਕਲੈਪਸ ਹੋਣਗੇ, ਕਿਉਂਕਿ ਅੰਦਰੂਨੀ ਤੌਰ ਦੇ ਉੱਤੇ ਬਹੁਤ ਜ਼ਿਆਦਾ। ਹੁਣ ਇੱਕ ਪਾਸੇ ਉਹੀ ਮੋਦੀ ਐਂਡ ਕੰਪਨੀ ਇਹ ਕਹਿ ਰਹੇ ਨੇ ਕਿ ਜੀ ਅਸੀਂ 60 ਕਰੋੜ ਲੋਕਾਂ ਨੂੰ ਜਿਹੜਾ ਉਹ ਚੌਲ ਦੇ ਰਹੇ ਹਾਂ, ਦੂਜੇ ਦੇ ਰਹੇ ਹਾਂ। ਤਾਂ ਹੁਣ ਦੂਜਾ ਬੰਦਾ ਪੁੱਛ ਸਕਦਾ ਵੀ ਜਿਹੜੇ 60 ਕਰੋੜ ਸਰਕਾਰੀ ਚੌਲ ਤੇ ਦਾਲ ਤੇ ਦੂਜਾ ਖਾ ਕੇ ਜਿਹੜੇ ਢਿੱਡ ਭਰਦੇ ਨੇ, ਉਹ ਕਿਹੜੀ ਤੁਹਾਡੀ ਇਕੋਨਮੀ ਜਾਂ $2.5 ਟ੍ਰਿਲੀਅਨ ਤੁਸੀਂ ਕ੍ਰਾਸ ਨਹੀਂ ਕੀਤਾ ਅਜੇ ਤੱਕ, ਜਿਹੜਾ ਤੁਸੀਂ 2025 ਤੱਕ ਚਾਈਨਾ ਨੂੰ ਕ੍ਰਾਸ ਕਰਨ ਦੀ ਗੱਲ ਕਰਦੇ ਸੀ ਤੇ 2050 ਤੱਕ ਅਮਰੀਕਾ ਨੂੰ ਕੁੱਟਣ ਦੀ ਗੱਲ ਕਰਦੇ ਸੀ। ਸੋ ਇਹ ਹੈ ਅਲਟੀਮੇਟਲੀ। ਸੋ ਘਬਰਾਉਣ ਦੀ ਲੋੜ ਨਹੀਂ ਹੈ, ਇਹ ਜਾ ਰਹੇ ਨੇ ਉਸੇ ਪਾਸੇ ਹੀ। ਇਹਨਾਂ ਤੋਂ ਤਾਂ ਇੱਕ ਵੀ ਝਟਕਾ ਸਿਆ ਨਹੀਂ ਜਾਣਾ। ਔਰ ਇਹ ਜਿਹੜਾ ਉਹ ਤਾਸ਼ ਦੇ ਪੱਤਿਆਂ ਵਾਂਗ, ਜਾਂ ਜਿਹਨੂੰ ਕਹਿੰਦੇ ਹੁੰਦੇ ਸੀ ਕਿ ਜੀ ਰੇਤ ਦਾ ਜਿਹੜਾ ਜਿਉਂ ਬਾਲੂ ਕੀ ਭੀਤ, ਗੁਰੂ ਤੇਗ ਬਹਾਦਰ ਸਾਹਿਬ, ਬਾਲੂ ਜਿਹੜਾ ਰੇਤ ਲਈ ਲਫ਼ਜ਼ ਜਿਹੜਾ ਓਰੀਜਨਲ ਉਸ ਖਿੱਤੇ 'ਚ ਉਹਨੂੰ ਬਾਲੂ ਹੀ ਕਹਿੰਦੇ ਨੇ। ਕਹੋ ਨਾਨਕ ਥਿਰ ਨਾ ਰਹੇ ਜੋ ਬਾਲੂ ਕੀ ਭੀਤ। ਜੇ ਤੁਸੀਂ ਰੇਤ ਦਾ ਘਰ, ਰੇਤ ਦਾ ਦਰਵਾਜ਼ਾ ਬਣਾਓ, ਢਹਿ ਜਾਂਦਾ। ਸੋ ਇਹ ਸਾਰਾ ਹੀ ਭਾਰਤ ਜਿਹੜਾ ਹੈ ਇਹ ਰੇਤ ਦਾ ਹੀ ਬਣਿਆ ਹੋਇਆ ਇੱਕ ਗੁਬਾਰ ਹੈ, ਜਿਹੜਾ ਗਸ਼ਤੇ ਗੁਬਾਰ ਦੇ ਵਿੱਚ ਰੇਤ ਵੀ ਉੱਡ ਜਾਣੀ ਹੈ ਤੇ ਇਹਨਾਂ ਨੇ ਵੀ ਨਾਲ ਉੱਡ ਜਾਣਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਸੋ ਅਥਲੈਨ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 516661911984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਅਥਲੈਨ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।